अस्सलाम वालेकुम लो जी यारो बेलियो मित्रों ते सज्जनों तुसीं देख रहे हो पंजाबी चैनल तुहाडे सारिਆਂ ਦਾ ਲਾਈਕ ਕਮੈਂਟ ਤੇ ਚੈਨਲ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ ਤੇ ਹੁਣ ਫਟਾਫਟ ਟੂਟੀਆਂ ਲਾ ਲਓ। ਹਾਂਜੀ ਇੱਥੇ ਹੁਣ ਲੱਗੀ ਹੈ ਮਾਂ ਭੈਣ ਇੱਕ ਦਗੜ ਦੱਲਿਆਂ ਦੀ। ਹਾਂ ਵੈਸੇ ਐਡੀ ਵੀ ਕੋਈ ਤੁਹਾਨੂੰ ਪਤਾ ਮੈਂ ਕੋਈ ਨੰਗੀਆਂ ਗਾਲਾਂ ਨਹੀਂ ਕੱਢਦਾ, ਅੱਲਾ ਮਾਫ ਕਰੇ। ਆਈ ਛੋਟੀਆਂ ਮੋਟੀਆਂ ਦਗੜ ਦੱਲਾ ਬਗੈਰਤ ਬੇਸ਼ਰਮ ਬੇਹਯਾ ਖੰਜ਼ੀਰ ਦਾ ਬੱਚਾ ਖੋਤੀ ਦਾ ਬੱਚਾ ਕਿਸੇ ਸੂਅਰ ਦਾ ਬੱਚਾ ਹਰਾਮਜ਼ਾਦਾ ਹਾਂ ਕਿਸੇ ਬਗੈਰਤ ਦਾ ਪੁੱਤਰ ਇਹੋ ਜਿਹੀਆਂ ਛੋਟੀਆਂ ਛੋਟੀਆਂ ਉਹ ਹੋਰ ਕੋਈ ਗੱਲ ਨਹੀਂ ਅਹਿਤਿਆਤਨ ਲਾ ਲਓ। ਹਾਂ ਵੱਡੀ ਵੀ ਨਿਕਲ ਸਕਦੀ ਹੈ ਕਿਉਂਕਿ ਗੁੱਸਾ ਬਹੁਤ ਹੈ ਔਰ ਗੁੱਸਾ ਸਾਰਾ ਤੁਹਾਨੂੰ ਪਤਾ ਅੱਜ ਕਿੱਧਰ ਨੂੰ ਜਾ ਰਿਹਾ। ਅੱਜ ਜਿਹੜੇ ਲੋਕ ਜਿਹੜੇ ਬੈਠ ਕੇ ਸਾਨੂੰ ਗੱਲਾਂ ਸੁਣਾਉਂਦੇ ਸਨ ਔਰ ਜਿਹੜੇ ਵੱਡੀਆਂ ਵੱਡੀਆਂ ਤਕਰੀਰਾਂ ਕਰਦੇ ਨੇ ਖੜੇ ਹੋ ਕੇ ਅਸੈਂਬਲੀਆਂ ਠੰਡੇ ਕਮਰਿਆਂ ਦੇ ਵਿੱਚ ਸਾਰੇ ਕਿਸੇ ਖੋਤੀ ਦੇ ਬੱਚੇ ਸਾਬਤ ਹੋਏ ਨੇ ਔਰ ਬੜੇ ਵੱਡੇ ਰੰਗਬਾਜ਼ ਸਾਬਤ ਹੋਏ ਨੇ। ਉਹ ਸਾਰੇ ਦੇ ਸਾਰੇ ਹਰਾਮਜ਼ਾਦੇ ਜਿਹੜੇ ਲਾਲ ਹੋ ਜਾਂਦੇ ਨੇ ਉਹ ਬਕਵਾਸ ਕਰਦੇ ਕਰਦੇ ਅਸੈਂਬਲੀਆਂ 'ਚ ਖੜੇ ਖੜੇ ਜਿਹੜੇ ਕਹਿੰਦੇ ਜੀ ਖੂਨ ਦੇ ਆਖਰੀ ਕਤਰੇ ਤੱਕ ਲੜਾਂਗੇ। ਹਾਂਜੀ ਜੋ ਵੀ ਹੁਕਮ ਆਏਗਾ ਉਹ ਬਜਾ ਲਿਆਵਾਂਗੇ। ਕਰਨਲ ਦਾ ਖਾਨ ਦਾ ਨਹੀਂ, ਖਾਨ ਨੇ ਹੁਕਮ ਦਿੱਤਾ ਇਹਨਾਂ ਨੂੰ ਕਿ ਉਹ ਕਿਸੇ ਖੋਤੀ ਦੇ ਬੱਚਿਓ ਉਹ ਬਗੈਰ ਤੋਂ ਹਰਾਮਜ਼ਾਦੇ ਹੋ। ਮਤਲਬ ਇਹ ਤਾਂ ਨਹੀਂ ਕਿਹਾ ਖਾਨ ਨੇ ਲੇਕਿਨ ਮਤਲਬ ਇਹੀ ਸੀ ਕਿ ਬਗੈਰਤ ਦੇ ਬੱਚਿਓ ਹਰਾਮਜ਼ਾਦੇ ਹੋ। ਇਹ ਜਿਹੜਾ ਤੁਸੀਂ ਬਜਟ ਪਾਸ ਕਰਨ ਲੱਗੇ ਹੋ ਨਾ ਇਹ ਮੇਰੀ ਇਜਾਜ਼ਤ ਦੇ ਬਗੈਰ ਪਾਸ ਨਹੀਂ ਹੋਣਾ ਚਾਹੀਦਾ। ਔਰ ਇੱਥੇ ਕਿਹਾ ਵੀ ਇਹਨਾਂ ਸਾਰਿਆਂ ਨੇ ਕਿ ਬਿਲਕੁਲ ਖਾਨ ਜੀ ਅਸੀਂ ਹੋ ਹੀ ਨਹੀਂ ਸਕਦਾ ਜੀ ਜਦ ਤੱਕ ਖਾਨ ਦੀ ਇਜਾਜ਼ਤ ਨਹੀਂ ਹੋਏਗੀ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਅਸੀਂ ਜਨਾਬ ਕਿ ਬਜਟ ਪਾਸ ਕਰ ਸਕੀਏ। ਲੇਕਿਨ ਤੁਹਾਨੂੰ ਪਤਾ ਖੋਤੀ ਦੇ ਬੱਚੇ ਜਿਹੜੇ ਨੇ ਖੋਤੀ ਦੇ ਬੱਚੇ ਹੀ ਹੁੰਦੇ ਨੇ। ਰੱਬਾ ਬਜ਼ੀਰ ਮੰਨਦੇ ਨੇ ਕਿ ਖੋਤੀ ਵੀ ਮਾਈਂਡ ਕਰ ਜਾਏਗੀ ਇਹਨਾਂ ਨੂੰ ਸੂਅਰ ਦੇ ਬੱਚੇ ਕਹਾ ਬਲਕਿ ਇਹਨਾਂ ਨੂੰ ਬਜ਼ਾਤੇ ਖੁਦ ਸੂਅਰ ਕਹਾਏ। ਐਸੇ ਸੂਅਰ ਹਰਾਮਜ਼ਾਦੇ ਸਾਬਤ ਹੋਏ ਨੇ ਕਿ ਇਹਨਾਂ ਨੇ ਚੁੱਪ ਚਪੀਤੇ ਜਿਹੜਾ ਨਾ ਉਹ ਬਜਟ ਪਾਸ ਕਰ ਲਿਆ ਬਗੈਰ ਖਾਨ ਪੁੱਛੇ। ਤੇ ਅੱਜ ਅਲੀਮਾ ਖਾਨ ਸਾਹਿਬਾ ਮੁਲਾਕਾਤ ਵੀ ਹੋਈ ਹੈ ਖਾਨ ਸਾਹਿਬ ਨਾਲ ਲੇਕਿਨ ਉਸ ਤੋਂ ਪਹਿਲੇ ਉਹਨਾਂ ਨੇ ਕਿਹਾ ਵੀ ਹੈ ਕੀ ਕਿਹਾ ਉਹਨਾਂ ਨੇ ਕਿਹਾ ਕਿ ਖਾਨ ਨੂੰ ਇਹਨਾਂ ਨੇ ਮਾਈਨਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਾਈਨਸ ਹੀ ਕਰ ਦਿੱਤਾ, ਮਾਈਨਸ ਹੀ ਹੋ ਗਿਆ ਖਾਨ। ਇਹ ਜਿਹੜੀ ਇਹਨਾਂ ਨੇ ਬਗੈਰਤੀ ਕੀਤੀ ਹੈ ਹਾਲਾਂਕਿ ਕੋਸ਼ਿਸ਼ ਹੈ ਇਹਨਾਂ ਦੀ। ਹਾਂ ਇਹਨਾਂ ਦੀ ਕੋਸ਼ਿਸ਼ ਤਾਂ ਬੜੀ ਦੇਰ ਤੋਂ ਕੰਪਨੀ ਦੇ ਸ਼ੁਰੂ ਦਿਨ ਤੋਂ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਤਰੀਕੇ ਨਾਲ ਖਾਨ ਨੂੰ ਮਾਈਨਸ ਕਰ ਦਿੱਤਾ ਜਾਏ ਲੇਕਿਨ ਮਾਈਨਸ ਹੋ ਨਹੀਂ ਨਾ ਰਿਹਾ ਖਾਨ। ਕਿਉਂ? ਕਿਉਂਕਿ ਖਾਨ ਦੀਆਂ ਜੜ੍ਹਾਂ ਖਾਨ ਦੀ ਮੁਹੱਬਤ ਜਿਹੜੀ ਹੈ ਆਵਾਮ ਦੇ ਦਿਲਾਂ 'ਚ ਹੈ ਔਰ ਜਦ ਤੱਕ ਉਹ ਉੱਥੋਂ ਨਹੀਂ ਲੱਥਦਾ ਹਾਂ ਉਹ ਤਖਤ ਤਾਜ ਜਿਹੜਾ ਆਵਾਮ ਨੇ ਉਹਨੂੰ ਪਵਾਇਆ ਉਹਨੂੰ ਬਿਠਾਇਆ ਜਿੱਥੇ ਜਦ ਤੱਕ ਉਹ ਉੱਥੋਂ ਨਹੀਂ ਲੈਂਦਾ ਉਹ ਮਾਈਨਸ ਨਹੀਂ ਹੋ ਸਕਦਾ। ਔਰ ਇਹ ਗੱਲ ਇਹਨਾਂ ਨੂੰ ਵੀ ਪਤਾ ਔਰ ਜਿੰਨੇ ਬਗੈਰਤ ਦੇ ਬੱਚੇ ਕੋਸ਼ਿਸ਼ ਕਰ ਰਹੇ ਨੇ ਆਪ ਐਕਸਪੋਜ਼ ਹੋ ਰਹੇ ਨੇ ਇਹ ਆਪ ਮਾਈਨਸ ਹੋ ਰਹੇ ਨੇ। ਔਰ ਅੱਜ ਹਕੀਕਤ ਪੁੱਛੋ ਤੇ ਇਹ ਲੰਬੀਆਂ ਜ਼ੁਲਫਾਂ ਵਾਲਾ ਇਹ 12 ਜ਼ਿਲ੍ਹੇ ਘੁੰਮ ਕੇ ਨੱਚ ਕੇ ਕੇਪੀ ਪਹੁੰਚਣ ਵਾਲਾ ਖੁਸਰਾ ਜਿਹੜਾ ਖੁਸਰਾ ਹੀ ਹੈ ਬਗੈਰਤ ਲੰਬੇ ਬਾਲਾਂ ਵਾਲਾ ਇਹ ਹਰਾਮਜ਼ਾਦਾ ਐਸਾ ਬਗੈਰ ਇਹਨੂੰ ਚਾਹੀਦਾ ਵੈਸੇ ਕੋਈ ਸ਼ੇਰ ਸ਼ੂ ਕਰਾ ਬਗੈਰਤਾ। ਹਾਂ ਬਾਲ ਬੁਲ ਤੇ ਤੇਰੇ ਠੀਕ ਲੰਬੇ ਨੇ ਜਾ ਕੇ ਮੌਤ ਦੇ ਖੂਹ ਤੇ ਨੱਚਿਆ ਕਰ। ਹਾਂ ਇਹ ਗੰਡਾਪੁਰ ਜਿਹੜਾ ਕੁੱਲ ਔਕਾਤ ਇਹਦੀ ਇਹੀ ਹੈ ਔਰ ਪਹਿਲੇ ਵੀ ਇਹੀ ਸੀ ਕਿ ਜਾ ਕੇ ਨੱਚਦਾ ਉੱਥੇ ਮੌਤ ਦੇ ਖੂਹ ਤੇ ਬਗੈਰਤ ਆਦਮੀ ਮੁੱਛਾਂ ਲੁਆ ਕੇ ਕਿਉਂਕਿ ਹਰਕਤਾਂ ਇਹਦੀਆਂ ਖੁਸਰਿਆਂ ਵਾਲੀਆਂ ਬਗੈਰਤ ਦੀਆਂ ਹਰਾਮਜ਼ਾਦੇ ਦੀਆਂ। ਤੇ ਇਹਨੂੰ ਕਿੰਨੀ ਇੱਜ਼ਤ ਵੀ ਦਿੱਤੀ ਖਾਨ ਨੇ ਕਿੰਨੇ ਫੁੱਲ ਪਵਾਏ ਇਹਨੂੰ ਫੁੱਲ ਸੁੱਟੇ ਇਹਦੇ ਤੇ ਇਹਨੂੰ KPK ਦਾ ਵਜ਼ੀਰੇ ਵਾਲਾ ਲਾਇਆ ਕਿ ਬਈ ਇਹ ਆਪਣਾ ਬੰਦਾ ਹੈ ਡਟ ਕੇ ਖੜਾ ਹੋ। ਇਹ ਸਭ ਤੋਂ ਵੱਡਾ ਬਗੈਰਤ ਸ਼ਹਿਦ ਦੀਆਂ ਬੋਤਲਾਂ ਪੀਣ ਵਾਲਾ ਕਾਲੀਆਂ ਪੀਲੀਆਂ ਨੀਲੀਆਂ ਇਹ ਸਭ ਤੋਂ ਪਹਿਲੇ ਢੇਰ ਹੋਇਆ ਕਦਮਾਂ 'ਚ। ਔਰ ਐਸਾ ਜਿਹੜਾ ਨਾ ਬਾਂਦਰ ਹੈ ਉਹਨਾਂ ਦਾ ਕਿ ਉਹ ਫੌਰਨ ਡੁਗਡੁਗੀ ਵਜਾਉਂਦੇ ਨੇ ਤੇ ਇਹ ਸ਼ੁਰੂ ਹੋ ਜਾਂਦਾ 3 ਘੰਟੇ ਸਾਰੇ ਹੈਰਾਨ ਹੋ ਰਹੇ ਨੇ ਕਿ ਉਹ 3 ਘੰਟਿਆਂ 'ਚ ਬਜਟ ਹੀ ਪਾਸ ਕਰ ਜੀ। ਉਹ ਵਾਕਈ ਹੁਕੂਮਤ ਨੇ ਅਜੇ ਪਾਸ ਨਹੀਂ ਕੀਤਾ ਬਜਟ ਕਿਸੇ ਹੋਰ ਸੂਬੇ ਨੇ ਨਹੀਂ ਕੀਤਾ ਤੇ ਇਹ ਫੌਰਨ ਰਾਤੋਂ ਰਾਤ ਜਿਹੜਾ ਨਾ ਉਹ ਗੇਮ ਪਾਤੀ। ਹਾਂ ਜਿਵੇਂ ਉਹ ਡੱਡੂ ਚਾਰਜਰ ਰਾਤੋਂ ਰਾਤ ਨਹੀਂ ਪੈਟਰੋਲ ਵਧਾ ਦਿੰਦਾ ਉਹ ਜਿਹੀ ਗੇਮ ਇਹਨੇ ਕਹਾਣੀ ਪਾ ਦਿੱਤੀ ਬੇੜੇ ਦੇ ਘਰੇ ਕੋਲ। ਐਸਾ ਵੱਡਾ ਬਗੈਰਤ ਸੂਅਰ ਸਾਬਤ ਹੋਇਆ ਖਬੀਸ ਆਦਮੀ ਦਗੜ ਦੱਲਾ ਸਾਬਤ ਹੋਇਆ ਕਿ ਉਹ ਅਲੀਮਾ ਆਪਾਂ ਨੇ ਕਿਹਾ ਕਿ ਬਈ ਇਹ ਤੇ ਮਾਈਨਸ ਜਿਹੜਾ ਨਾ ਉਹ ਇਹਨਾਂ ਨੇ ਕਰ ਦਿੱਤਾ। ਹਾਲਾਂਕਿ ਇਹ ਮਾਈਨਸ ਆਪ ਖੁਦ ਹੋ ਗਿਆ। ਅੱਜ ਅਲੀ ਅਮੀਨ ਗੰਡਾਪੁਰ ਜਿਹੜਾ ਨਾ ਉਹ ਆਪ ਮਾਈਨਸ ਹੋ ਗਿਆ ਬਗੈਰਤ। ਉਹ ਜਿਹੜੀਆਂ ਬੜਕਾਂ ਦੜਕਾਂ ਉਹ ਨਾਲੇ ਦੇ ਜਿਹੜੇ ਦੂਸਰੇ ਨੇ ਉਹ ਇਹਦੇ ਚੇਲੇ ਚਮਾਂਟੇ ਜਿਹੜੇ ਨੇ ਉਹ ਸਾਰੇ ਖੋਤੀ ਦੇ ਬੱਚੇ ਉਹ ਨਿਕਲ ਕੇ ਆ ਕੇ ਕਰੇਗੇ ਉਹ ਬੱਲੇ ਬਈ ਤੇਰੀ ਗੈਰਤ ਨੂੰ ਸਲਾਮ ਹੈ। ਹਾਂ ਔਰ ਬਗੈਰਤ ਦੀ ਵੀ ਕੋਈ ਗੈਰਤ ਹੁੰਦੀ ਹੈ ਸੱਚੀ ਗੱਲ ਹੈ। ਤਾਂ ਬਗੈਰਤ ਸਾਬਤ ਹੋ ਗਿਆ ਨਾ ਜਦ ਤੇਰੇ ਲੀਡਰ ਨੇ ਇੱਕ ਗੱਲ ਕਹੀ ਹੈ ਤੂੰ ਉਹ ਹੀ ਨਹੀਂ ਮੰਨੀ
ਔਰ ਸਾਰੀ ਦੀ ਸਾਰੀ ਕੇਪੀ ਦੀ ਅਸੈਂਬਲੀ ਇੱਕ ਤੋਂ ਇੱਕ ਵੱਡਾ ਦਗੜ ਦੱਲਾ, ਇੱਕ ਤੋਂ ਇੱਕ ਵੱਡਾ ਖੋਤੀ ਦਾ ਬੱਚਾ ਔਰ ਇੱਕ ਤੋਂ ਇੱਕ ਵੱਡਾ ਹਰਾਮ ਦਾ ਸਾਬਤ ਹੋਇਆ। ਔਰ ਸਭ ਤੋਂ ਵੱਡੇ ਹਰਾਮਜ਼ਾਦੇ ਇਹਦੇ ਵਜ਼ੀਰ ਮਸ਼ੀਰ ਜਿਹੜੇ ਬਗੈਰਤ ਦੇ ਬੱਚੇ ਜਿਹੜੇ ਨੇ, ਉਹਨਾਂ ਨੇ ਵੀ ਖਾਨ ਦੀ ਨਾਫਰਮਾਨੀ ਕੀਤੀ, ਸਪੋਰਟ ਕੀਤਾ ਇਸ ਲੰਬੇ ਬਾਲਾਂ ਵਾਲੀ ਡੈਨ ਨੂੰ ਔਰ ਬਜਟ ਪਾਸ ਕਰਵਾਇਆ, ਕਿਉਂਕਿ ਹੁਕਮ ਸੀ ਜਨਾਬ ਸੈਕਟਰ ਕਮਾਂਡਰ ਦਾ ਕਿ ਅੱਜ ਹੀ ਹੋਣਾ ਚਾਹੀਦਾ, ਤੇ ਉਹਨਾਂ ਨੇ 3 ਘੰਟੇ 'ਚ ਨਿਬੇੜਤਾ। ਤੇ ਬਾਕੀ ਆਵਾਜ਼ਾਂ ਕੀ ਲਾ ਰਹੇ ਨੇ? ਉਹ ਕਹਿ ਰਹੇ ਜੀ ਦੇਖੋ ਅਲੀ ਅਮੀਨ ਗੰਡਾਪੁਰ ਬਹੁਤ ਸਟਰੋਂਗ ਆ, ਹਾਂ ਅਸੀਂ ਕੁਝ ਨਹੀਂ ਕਰ ਸਕਦੇ, ਤੇ ਅਲੀਮਾ ਆਪਾਂ ਕਹਿ ਰਹੀ ਹਾਂ ਇੰਨਾ ਫਿਰ ਸਟਰੋਂਗ ਹੈ, ਫਿਰ ਤੁਸੀਂ ਘਰ ਚਲੇ ਜਾਓ। ਜੇ ਤੁਸੀਂ ਨਹੀਂ ਚੁੱਕ ਸਕਦੇ ਖਾਨ ਦੇ ਬਿਆਨੀਆਂ ਦਾ ਬੋਝ, ਤੇ ਫਿਰ ਘਰ ਚਲੇ ਜਾਓ, ਛੱਡ ਦਿਓ, ਅਸਤੀਫੇ ਦੇ ਦਿਓ। ਉੱਧਰ ਨਹੀਂ ਜਾਂਦੇ ਕਿਉਂਕਿ ਮਜ਼ੇ ਲੱਗੇ ਨੇ, ਤਨਖਾਹਾਂ ਮਿਲ ਰਹੀਆਂ ਨੇ, ਮਰਾਦ ਮਿਲ ਰਹੀ ਹੈ, ਏਸੀ ਵਾਲੀਆਂ ਗੱਡੀਆਂ ਝੂਟ ਰਹੇ ਨੇ ਬਗੈਰਤ ਦੇ ਬੱਚੇ। ਔਰ ਉਹ ਕਿਵੇਂ ਜਿਹੜਾ ਨੇ ਘਰ ਚਲੇ ਜਾਣ? ਉਹ ਫਿਰ ਗੱਦਾਰੀ ਕਰਨਗੇ ਖਾਨ ਦੇ ਨਾਲ। ਇਹ ਸਾਰੀ ਦੀ ਸਾਰੀ ਅਸੈਂਬਲੀ ਜਿਹੜੀ ਇਹਨਾਂ ਨੇ ਗੱਦਾਰੀ ਕੀਤੀ। ਅੱਜ KPK ਦੀਆਂ ਕਹਾਣੀਆਂ ਮੁੱਕ ਗਈਆਂ। ਉਹ ਜਿਹੜੇ ਹੁੰਦੇ ਸੀ ਨਾ ਕਿਸੇ ਕਹਾਣੀਆਂ, ਉਹ ਜੀ ਡਟ ਜਾਂਦੇ ਨੇ ਜੀ, ਇਹ ਤੇ ਪੰਜਾਬ ਵਾਲੇ ਨੇ, ਹਾਂ ਇਹ ਜਿਹੜੇ ਨੇ ਨਾ ਬਿਲਕੁਲ ਫਾਰਗ ਹੋ ਜਾਂਦੇ ਨੇ KP ਵਾਲੇ ਤੇ ਡਟ ਕੇ ਖਲੋਤੇ। ਇੱਕ ਫੋਨ ਕਾਲ ਤੇ ਸਾਰੀ ਅਸੈਂਬਲੀ ਢੇਰ ਹੋ ਗਈ, ਸਾਰੇ ਦੇ ਸਾਰੇ ਢੇਰ ਹੋ ਗਏ ਬਗੈਰਤ ਦੇ ਬੱਚੇ। ਐਸੇ ਵੱਡੇ ਹਰਾਮਜ਼ਾਦੇ ਆ। ਅੱਲਾ ਮਾफ़ करे, मैं कोई सुबैयत वाली गल नहीं करता, मैं तो हमेशा साथ दिता इन्हों का, लेकिन अभी मैं गल कर रहा वां इन्हों दी जिहड़े मैंबर ने जिन्होंने वोट दिता। अवाम अज भी KPK दी खान दे नाल खड़ी है। खान दे एक इशारे ते सारे ला के बाहर मारेगी उत्थे दी अवाम। लेकिन बगैरत जिहड़ियां बड़का मारदे वो शायद खटक नूं सुन लवो, ਉਹਦੀ तकरीर सुनो, लगदा ਉਹਨੇ माइक दे नाल स्टेज भी तोड़ के निकल जाना किसी दिन। एडी जारहाना तकरीर, हाँ जी। और दूजा ਨੂੰ ਸਹੇਲ ਅਫਰੀਦੀ ਦੇਖ ਲਓ, ਮੀਨਾ ਖਾਨ ਦੇਖ ਲਓ, ਇਹੋ ਜਿਹੇ ਬਗੈਰਤ ਜਿਹੜੇ ਨੇ ਨਾ ਉਹ ਸਾਰੇ ਰਲੇ ਹੋਏ ਨੇ, ਸਾਰੇ ਸਪੋਰਟ ਕਰ ਰਹੇ ਨੇ ਰਲ ਕੇ। ਇਹਨਾਂ ਦੀਆਂ ਗੱਲੀ ਬਾਤੀ ਸੁਣ ਕੇ ਜਿਹੜਾ ਨਾ ਸਾਨੂੰ ਇਹਨਾਂ ਨੂੰ ਚੜਾਇਆ ਸੀ ਕਿ ਬਈ ਪਤਾ ਨਹੀਂ ਕਦੋਂ ਉੱਤੇ ਉਤਰੇ ਨੇ ਕੋਈ, ਹਾਂ ਇਹ ਨਹੀਂ ਡਰਦੇ ਜੀ, ਇਹ ਬੜੇ ਬਹਾਦਰ ਨੇ ਜੀ, ਇਹ ਜੀ ਇਹਨਾਂ ਨੂੰ ਖਾਸ ਟ੍ਰੇਨਿੰਗ ਦਿੱਤੀ ਹੋਈ ਜੀ ਮੁਰਾਦ ਸਈਦ ਦੀ, ਬਹੁਤ ਟ੍ਰੇਨਿੰਗ ਹੈ ਜੀ। ਹਾਂ ਸਾਰੇ ਦੇ ਸਾਰੇ ਵੜ ਗਏ। ਔਰ ਮੁਰਾਦ ਸਈਦ ਪਤਾ ਨਹੀਂ ਕਿੱਥੇ ਉਹ ਫੜਿਆ ਗਿਆ, ਉਹ ਨਹੀਂ ਫੜਿਆ ਗਿਆ, ਉਹ ਖਾਮੋਸ਼ ਹੈ, ਕਿਉਂ ਖਾਮੋਸ਼ ਹੈ? ਕੋਈ ਇਹੋ ਜਿਹੀਆਂ ਗੱਲਾਂ ਆ ਰਹੀਆਂ ਕਿ ਜੀ ਉਹ ਬਿਮਾਰ ਹੈ ਇਸ ਕਰਕੇ ਉਹ ਕੋਈ ਬਿਆਨ ਨਹੀਂ ਦੇ ਰਿਹਾ। ਬਈ ਇਹ ਤਾਂ ਕੋਈ ਮਜਬੂਰੀ ਨਹੀਂ ਹੋਈ ਨਾ। ਹੁਣ ਖਾਨ ਨੂੰ ਜ਼ਰੂਰਤ ਹੈ, ਹੁਣ ਤੇ ਇਹ ਵਕਤ ਹੈ ਕਿ ਬਈ ਬੰਦਾ ਆਪ ਨਿਕਲ ਕੇ ਸਾਹਮਣੇ ਨਹੀਂ ਵੀ ਆਉਂਦਾ ਤੇ ਆਪਣਾ ਪੈਗਾਮ ਜਾਰੀ ਕਰਦਾ ਕਿ ਬਈ ਖਾਨ ਦੇ ਨਾਲ ਡਟ ਕੇ ਜਿਹਨੇ ਖਾਨ ਨਾਲ ਗੱਦਾਰੀ ਕੀਤੀ ਉਹ ਸਭ ਤੋਂ ਵੱਡਾ ਬਗੈਰਤ ਹੈ। ਹੁਣ ਮੁਰਾਦ ਸਈਦ ਦੇ ਸਾਰੇ ਦੋਸਤਾਂ ਨੇ ਗੱਦਾਰੀ ਕੀਤੀ ਖਾਨ ਨਾਲ, ਸਾਰੀ ਦੀ ਸਾਰੀ ਅਸੈਂਬਲੀ ਨੇ ਵੀ ਕੀਤੀ ਹੈ। ਲੇਕਿਨ ਇਹਨਾਂ ਦਾ ਜ਼ਿਆਦਾ ਦੁੱਖ ਹੈ ਕਿ ਇਹ ਜਿਹੜੇ ਵਫਾਦਾਰ ਬਣੇ ਹੋਏ ਸੀ ਖਾਨ ਦੇ, ਇਹ ਜਿਹੜੇ ਅੱਜ ਵੀ ਬਾਹਰ ਨਿਕਲਦੇ ਕਹਿੰਦੇ ਨੇ ਯੂੰ ਕਰ ਦਿਆਂਗੇ, ਮੂੰਹ ਕਰ ਦਿਆਂਗੇ, ਸਾਰੇ ਦੇ ਸਾਰੇ ਖੋਤੀ ਦੇ ਬੱਚੇ ਸਾਬਤ ਹੋਏ। ਅੰਦਾਜ਼ਾ ਕਰ ਲਓ, ਸਾਰੇ ਦੇ ਸਾਰੇ ਬਗੈਰਤ ਸਾਬਤ ਹੋਏ। ਔਰ ਅਲੀਮਾ ਖਾਨ ਅੱਜ ਜਿਹੜੀਆਂ ਨਾ ਉਹਨਾਂ ਦੀ ਮੁਲਾਕਾਤ ਨਹੀਂ ਹੋਣ ਦਿੱਤੀ, ਉਹ ਦੂਸਰੀ ਉਹਨਾਂ ਦੀ ਹਮਸ਼ੀਰਾ ਦੀ ਮਹਿਲ ਮੁਲਾਕਾਤ ਹੋਈ ਹੈ ਤੇ ਉਹਨਾਂ ਨੇ ਆ ਕੇ ਦੱਸਿਆ ਕਿ ਜੀ ਖਾਨ ਸਾਹਿਬ ਨੂੰ ਕਿਹਾ, ਔਰ ਖਾਨ ਸਾਹਿਬ ਨੇ ਕਿਹਾ ਕਿ ਇਹ ਬਹੁਤ ਗਲਤ ਕੀਤਾ ਇਹਨਾਂ ਨੇ, ਮੇਰੇ को आना चाहिए। जब मैं क्या सी कि मेरी मुशावरत के बगैर बजट पास नहीं होना चाहिए, तो फिर इन्होंने क्यों किया? खान साहब कहते हुण तो हो गया बजट, अगर मैनू नहीं मिलन दे रहे सी तो सुप्रीम कोर्ट चले जाते। हालांकि सुप्रीम कोर्ट दे विच भी उत्थे भी खोती दे बच्चे बैठे मतलब है कि सारा वो पूरे पाकिस्तान उत्ते कब्जा किया इन्होंने, पिछे तो रह कुछ नहीं गया। हाँ जी, लेकिन कम से कम कोई ਜਾਂਦੇ ਤੇ ਸਹੀ। ਔਰ ਖਾਨ ਸਾਹਿਬ ਕਹਿੰਦੇ ਇੱਥੇ ਡਿਆਲਾ ਦੇ ਬਾਹਰ ਆ ਜਾਂਦੇ, ਭੈਣਾਂ ਵੀ ਤੇ ਖਲੋਂਦੀਆਂ ਨੇ ਨਾ ਆ ਕੇ। ਅੱਜ ਅਲੀਮਾ ਆਪਾਂ ਨੇ ਕਿਹਾ ਸੀ 10-10 ਘੰਟੇ ਤੇ ਖਲੋਂਦੇ ਆ ਨਾ ਜਦ ਤੱਕ ਸਾਨੂੰ ਮਿਲਣ ਨਹੀਂ ਦਿੱਤਾ ਜਾਂਦਾ, ਤੇ ਆ ਜਾਂਦੇ। ਔਰ ਉਹਨਾਂ ਨੇ ਕਿਹਾ ਕਿ ਕੱਲ੍ਹ ਸਾਨੂੰ ਦੱਸਿਆ ਗਿਆ ਕਿ ਗੰਡਾਪੁਰ ਸਾਰੀ ਕੈਬਨਿਟ ਇੱਥੇ ਡਿਆਲਾ ਦੇ ਬਾਹਰ ਆਏਗੀ ਖਾਨ ਸਾਹਿਬ ਨੂੰ ਮਿਲਣ। ਅਗਰ ਨਾ ਮਿਲਣ ਦਿੱਤਾ ਤਾਂ ਇੱਥੇ ਧਰਨਾ ਹੋਏਗਾ, ਉੱਥੇ ਇਜਲਾਸ ਬੁਲਾਇਆ ਜਾਏਗਾ। KPK ਦਾ ਜਿਹੜਾ ਸਪੀਕਰ ਹੈ ਉਹਨੇ ਕਿਹਾ ਜੀ ਅਸੀਂ ਆ ਰਹੇ ਹਾਂ ਸਾਰੇ, ਤੇ ਕੱਲ੍ਹ ਰਾਤੋਂ ਰਾਤ ਉਹਨੇ ਜਨਾਬ ਆਪਣਾ ਜਿਹੜਾ ਨਾ ਪਾਸ ਕਰਵਾ ਦਿੱਤਾ। ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਬਈ ਚਲੋ ਗੰਡਾਪੁਰ ਦਾ ਤਾਂ ਸਾਨੂੰ ਪਤਾ ਹੀ ਹੈ ਕਿ ਬੜਾ ਵੱਡਾ ਬਗੈਰਤ ਹੈ, ਬੜਾ ਵੱਡਾ ਜਿਹੜਾ ਨਾ ਉਹ ਸੂਰ ਸਾਬਤ ਹੋਇਆ ਬਗੈਰਤ ਆਦਮੀ। ਇਹ ਗੱਦਾਰੀਆਂ ਨੇ ਪਹਿਲੇ ਵੀ ਕੀਤੀਆਂ ਨੇ, ਜਿਵੇਂ ਉਹ ਤੁਸੀਂ ਜਿੰਨੇ ਵੀ ਇhtਜਾਜੀ ਤਰੀਕਾਂ ਦੇਖ ਲਓ ਉਹਦੇ ਤੋਂ। ਲੇਕਿਨ ਹੁਣ ਜਿਹੜੇ ਇਹਦੇ ਨਾਲ ਲੱਗ ਕੇ ਜਿਹੜੇ ਨੇ ਨਾ ਇਹ ਜਿਹੜੇ ISF ਦੇ ਲੋਂਡੇ ਜਿਹੜੇ ਆਏ ਸਨ, ਜਿਨ੍ਹਾਂ ਨੂੰ ਅਸੀਂ ਸਮਝਦੇ ਸੀ ਕਿ ਬੱਬਰ ਸ਼ੇਰ ਨਡਰ ਨੇ, ਉਹ ਸਾਰੇ ਦੇ ਸਾਰੇ ਉਹ ਵੀ ਥੱਲੇ ਲੱਗ ਗਏ। ਉੱਤੋਂ ਇਹਨਾਂ ਨੇ ਆਪਣੇ ਚਮਚੇ ਆਪਣੇ ਟਾਊਟ ਹੁਣ ਜਿਹੜਾ ਨਾ ਉਹ ਸੋਸ਼ਲ ਮੀਡੀਆ 'ਤੇ ਛੱਡੇ ਨੇ, ਤਨਖਾਹਦਾਰ ਮੁਲਾਜ਼ਮ
ਸਾਰੇ ਹਰਾਮਜ਼ਾਦੇ। और वो कह देने कि बल्ले भी बल्ले, बड़ा अच्छा काम किया जी, देखो जी ज़बरदस्त हो गया जी। खान साहब ने कुछ नहीं किया जी, खान साहब ने हटाया तो नहीं ना अली अमीन नूं। खान साहब हुण की करदे अंदर बैठे? वो यही कह सकते सी ना कि यार मैनू मिलन कम से कम मेरे नाल मुशावरत करके करदे, तुसीं क्यों एडी जल्दी पास किया, यही कह सकते सी। और अलीमा आपा ने कहा भी कि खान का दिल बहुत बड़ा है और लीडर है। हाँ, वो सारिया चीज़ां देख के फिर भी इन्होंने फेस सेविंग दिंदा। लेकिन यह बगैरत हरामजादे दगड़ दल्ले ये नहीं समझते। यह खोती के बच्चियां पता नहीं किहड़ा जिहड़ा सैक्टर कमांडर के पिछे लगे ने। हाँ, वो जो कहता वो मानते ने, खान दे नहीं मानते कोई कि भाई जाके उन्हें मिलते। चलो खैर, ये सारा कुछ हो गया, हुण साबित हो गया कि भाई इन्हां ते कोई एतबार नहीं। हुण जिस तरह जलील करते हैं ना असीं यह नून लीगियां नूं, हाँ, या यह कंपनी सरकार की छितरोल हुंदी है, यह दगड़ दल्लियां की सब तो पहले छितरोल होनी चाहिए। और यह हरामजादे आके हजे भी जने ना कह रहे हैं कि देखो जी देखो देखो जी देखो ताड़ी मैं मेरा मतलब कि आहो जो भी है तो वह हिसाब किताब। और दूजे पासे जनाब और जरा ना वो हुण कंट्रोल जरा ना पूरे मुल्क से करके फील्ड मार्शल साहब जड़े ने ना, हाँ, वो हुण कहंदे ने कि लो जी कब्जा मेरा हो गया, सारा कुछ हो गया, हुकूमतां मेरी अपनियां, अदालतां मेरी अपनी, जज मेरे अपने, कर्नल जेल तो मैं अपना लाया है। हाँ, सारे सियासतदान मेरे अंदर ने, पार्टी PTI ख़त्म हो गई, वो कंट्रोल से पूरा कर लिया, सारी क्यादत लम्बे पै गई है। लेकिन मुल्क क्यों नहीं चल रहा? यह मसला ना हुण कि मुल्क नहीं चलता पिया। हुण की करेगा भी बंदा पूछे कि भाई जो आवाम एक पासे खड़ी है, फील्ड मार्शल साहब आ तुसीं ज़बरदस्ती पूरे मुल्क का जो हाल, मुल्क इदां चलदा, मुल्क चलदा आइन ते अमल करन नाल। कोई कानून हुंदा उहदे ते चलण नाल, उहदे ते अमल करन नाल मुल्क चलदे ने। यह तो तुसीं जंगल बना के रख दिता और जंगल दे विच नच्चिया ही जा सकदा। हुण तुसीं नच लो या अपनी जिहड़ी फुल्लां वाली लाई वो नच लवे नाल, और कुछ नहीं हो सकदा, इत्थे डांस ही हो सकदा। हाँ, जद तक कौम का लीडर, कौम का मुर्शद आके इस मुल्क नूं ਇਹਦੀ भाग दौड़ नहीं संभालता, नहीं चलाता, ये नहीं चलन लगा, जो मर्जी तुसीं कर लवो। हाँ जी, और तुहानूं पता है कि मुर्शद इमरान अहमद खान नियाजी वो अंदर बैठा, ਉਹਨੂੰ ਰੱਬ ਦੀ ਨਾਲ ਉਹਨੇ ਲੋਹ ਲਾਈ ਆਪਣੀ। ਹਾਂ, ਉਹਨੂੰ ਕੋਈ ਗਰਜ ਨਹੀਂ ਕਿ ਕਿਹੜਾ ਬਾਹਰੋਂ ਬਗੈਰਤ ਸਾਬਤ ਹੋਇਆ ਤੇ ਕਿਹੜਾ ਨਹੀਂ। ਉਹ ਅੰਦਰ ਆਪਣਾ ਬੈਠਾ ਔਰ ਇੰਨੀ ਗਰਮੀ ਔਰ ਇੰਨੀ ਅੱਜ ਉਹਨਾਂ ਨੇ ਦੱਸਿਆ ਆ ਕੇ ਕਿ ਉਹ ਪਸੀਨੇ ਨਾਲ ਸ਼ਰਾਬੂਰ ਕੱਪੜੇ ਸਾਰੇ ਭਿੱਜੇ ਹੁੰਦੇ ਨੇ ਪਸੀਨੇ ਨਾਲ ਉਹਦੇ, ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਦੇ। ਇਹੋ ਜਿਹਾ ਸਲੂਕ ਉਹਨਾਂ ਨਾਲ ਹੋ ਰਿਹਾ। ਅੰਦਾਜ਼ਾ ਕਰੋ ਕੌਮ ਦੀ, ਕੌਮ ਵੈਸੇ ਫਰਕ ਹੋ ਗਈ। ਹੁਣ ਤੇ ਕੁਛ ਕਹਿ ਰਹੇ ਨੇ ਕਿ ਮੁਰਸ਼ਦ ਨੂੰ ਚਾਹੀਦਾ ਕਿ ਬਈ ਸਲਾਮ ਦੁਆ ਲੈਣ। हाँ, उन्होंने कहा लो जी तुहानूं मुल्क जिहड़ा तुसीं जंगल बना के रख दिता, तुहानूं यह मुबारक होए तो आवाम नूं जिहड़े ना आ सारे दगड़ दल्ले मुबारक होण। सलाम लैन ते निकल जान, अपने बच्चों को सुकून ना उत्थे अपनी जिहड़ी ना लाइफ गुजारन जिहड़ी अल्लाह ने दित्ती। अल्लाह लंबी जिंदगी करे खान साहब दी। हाँ, एक कौम भी बगैरत है। हाँ, और इस दे जिहड़े सारे सो कॉल्ड लीडरशिप है PTI दी, ये सारे बगैरत ने। हाँ, इन्हां दे आसरे ते ना रवो, ये नहीं थानूं बचान लगे, कड्ढन लगे। हाँ जी, ना इन्होंने कोई एहतजाजी तहरीक चलानी है, ना ही आवाम ने उहदे च निकलना, क्योंकि सारे बगैरत ने। इन्हां दे जिहड़े खून ने ना उहदे च प्रॉब्लम है कोई। हाँ, इन्होंने मार पैनी इन्होंने मार पैन दिओ, ये मार पेगी इन्हों। होर कोई 50 साल होर मार खाणगे, कोई नवीं जनरेशन आएगी, वो निकल पवे, वो जिहड़ा सारा कुछ बदल के रख देवे तो रख देवे। अदरवाइज जिहड़ा ना वो इन्होंने जुत्तियां खांदे तो तुसीं चले जाओ। लेकिन प्रॉब्लम है वे कि वो भी मुर्शद है ना, उन्हें भी सोच लिया कि मैं गुजार ली जिहड़ी गुजारनी सी, हुण मैं इस तरह ही जाना। तो यह पता नहीं की हुण बनेगा, यकीन करो समझो बाहर है कि किदों कौम नूं गैरत आएगी या किदों कोई जिहड़ा ना वो जिहड़े जिन्हां ने फड़िया कंपनी वाले या फील्ड मार्शल साहब तो इन्हां नूं किदों जिहड़ा ना वो अकल आएगी कि भी मुल्क एवें नहीं चलना, मुल्क उहनूं छड्डोगे तो अगे चलेगा, अदरवाइज नहीं चलना।